ਅਮਰੀਕਾ ਦੇ ਈਰਾਨ ਤੇ ਹਮਲਿਆਂ ਦੀ ਨਿੰਦਿਆ ਕਰਨੇ ਆ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੀ ਅਗਵਾਈ ਦੇ ਵਿੱਚ ਵੱਡਾ ਇਕੱਠ, ਪਰ ਉਸ ਤੋਂ ਬਾਅਦ ਕਤਰ ਦੇ ਨਾਲ ਵੀ ਟੈਲੀਫੋਨਿਕ ਰਾਬਤਾ। ਭਾਰਤ ਨੇ ਜੇ ਪਾਣੀ ਰੋਕਿਆ ਤੇ ਪਾਕਿਸਤਾਨ ਜੰਗ ਕਰੇਗਾ। ਬਿਲਾਵਲ ਜ਼ਰਦਾਰੀ ਦਾ ਬਿਆਨ। ਭਾਰਤ ਵੱਲੋਂ ਪਹਿਲਗਾਮ ਹਮਲੇ ਦੇ ਵਿੱਚ ਹਮਲਾ ਕਰਨ ਵਾਲੇ ਤਿੰਨੇ ਹਮਲਾਵਰਾਂ ਨੂੰ ਪਾਕਿਸਤਾਨੀ ਕਰਾਰ ਦੇ ਦਿੱਤਾ ਗਿਆ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦੀ ਇਜਾਜ਼ਤ ਤੋਂ ਬਗੈਰ ਸੂਬਾ ਖੈਬਰ ਪਖਤੂਨਖਵਾ ਦਾ ਬਜਟ ਪੇਸ਼ ਔਰ ਹੁਣ ਮਨਜ਼ੂਰੀ ਦੀਆਂ ਤਿਆਰੀਆਂ। ਤੇ ਸੁਣਿਆ ਜੇ ਕਿ ਪੰਜਾਬ ਸਰਕਾਰ ਨੇ ਸੂਬੇ ਭਰ 'ਚ ਮੁਹਰਮਾਂ ਦੇ ਦਿਨਾਂ 'ਚ ਦਫਾ 144 ਲਾਤੀ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 23 ਜੂਨ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ ਸਾਲ 2025 ਦੇ 24 ਜੂਨ ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਜਿਹੜੀਆਂ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਅਸੀਂ ਤੁਹਾਡੇ ਵਾਸਤੇ ਵੀਕ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕਰਨੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 4082725200 4082725200 ਹੈ। ਜਦਕਿ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਸੇ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਸਾਡੇ ਇਹਨਾਂ ਸਭ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਆ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਹਾਲ ਚੱਲਨੇ ਹਾਂ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਹੈ। ਇਸ ਇਕੱਠ ਦੇ ਵਿੱਚ ਫੌਜੀ ਤਰਜਮਾਨਾਂ ਸਮੇਤ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਹੋਣਾ ਨੇ ਵੀ ਸਾਂਝ ਪਾਈ। ਇਸ ਮੁਲਾਕਾਤ ਦੇ ਵਿੱਚ ਉਹਨਾਂ ਤੋਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ ਹੋਣ ਵਾਲੀ ਮੁਲਾਕਾਤ ਹੈ ਜਿਹੜੀ ਉਹਦੇ ਬਾਬਤ ਸਵਾਲ ਕੀਤਾ ਗਿਆ, ਜਿਹਦੇ ਤੇ ਉਹਨਾਂ ਨੇ ਸਾਰੀ ਮੁਲਾਕਾਤ ਦਾ ਹਾਲ ਅਹਿਵਾਲ ਫਰੋਲ ਕੇ ਦੱਸਿਆ। ਪਾਕਿਸਤਾਨ ਵੱਲੋਂ ਈਰਾਨ ਦੇ ਐਟੋਮਿਕ ਟਿਕਾਣਿਆਂ ਦੇ ਉੱਤੇ ਅਮਰੀਕੀ ਹਮਲਿਆਂ ਦੀ ਨਿੰਦਿਆ ਕੀਤੀ ਗਈ ਹੈ। ਪਾਕਿਸਤਾਨ ਨੇ ਆਪਣੇ ਸਰਕਾਰੀ ਬਿਆਨ 'ਚ ਆਖਿਆ ਹੈ ਕਿ ਈਰਾਨ ਉੱਤੇ ਹਮਲੇ ਤੋਂ ਬਾਅਦ ਈਰਾਨ ਹੁਣ ਜੋ ਜਵਾਬ ਦਿੰਦਾ ਹੈ ਉਹ ਉਹਦਾ ਕਾਨੂੰਨੀ ਹੱਕ ਹੈ ਔਰ ਅਸੀਂ ਉਹਦੇ ਜਵਾਬੀ ਹਮਲਿਆਂ ਦੀ ਹਮਾਇਤ ਕਰਨੇ ਹਾਂ। ਜਦਕਿ ਹੁਣ ਤੋਂ ਥੋੜਾ ਚਿਰ ਪਹਿਲਾਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਈਰਾਨ ਵੱਲੋਂ ਕਤਰ ਦੇ ਉੱਤੇ ਕੀਤੇ ਗਏ ਹਮਲੇ ਯਾਨੀ ਅਮਰੀਕੀ ਟਿਕਾਣੇ ਜਿਹੜੇ ਕਿ ਕਤਰ, ਬਹਿਰੇਨ ਔਰ ਇਸ ਤੋਂ ਅੱਡ ਇਰਾਕ 'ਚ ਨੇ, ਉਹਨਾਂ ਦੇ ਉੱਤੇ ਹਮਲਿਆਂ ਤੋਂ ਬਾਅਦ ਕਤਰ ਦੇ ਜ਼ਿੰਮੇਦਾਰਾਂ ਦੇ ਨਾਲ ਟੈਲੀਫੋਨਿਕ ਰਾਬਤਾ ਕੀਤਾ ਹੈ ਔਰ ਉਹਨਾਂ ਨੂੰ ਆਪਣੀ ਹਮਾਇਤ ਦਾ ਯਕੀਨ ਵੀ ਦਿਵਾਇਆ ਹੈ। ਇੱਕ ਪਾਸੇ ਪਾਕਿਸਤਾਨ ਦਾ ਇਹ ਆਖਣਾ ਹੈ ਕਿ ਈਰਾਨ ਦੇ ਉੱਤੇ ਹੋਣ ਵਾਲੇ ਇਹ ਹਮਲੇ ਗੈਰ ਕਾਨੂੰਨੀ ਹੈ। ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਨੇ ਕੱਲ ਆਪਣੇ ਇੱਕ ਬਿਆਨ 'ਚ ਆਖਿਆ ਸੀਗਾ ਕਿ ਦੁਨੀਆ ਨੂੰ ਇਸਰਾਈਲੀ ਐਟੋਮਿਕ ਵੈਪਨਸ ਨੇ ਜਿਹੜੇ ਉਹਨਾਂ ਦੀ ਫਿਕਰ ਕਰਨੀ ਚਾਹੀਦੀ ਹੈ ਜੋ ਪੂਰੀ ਦੁਨੀਆ ਵਾਸਤੇ ਖਤਰਾ ਨੇ। ਇਸ ਪਾਸੇ ਇਸ ਵੇਲੇ ਪਾਕਿਸਤਾਨ ਦੀ ਪਾਲਿਸੀ ਡਾਵਾਡੋਲ ਵਿਖਾਈ ਦੇ ਰਹੀ ਹੈ ਕਿ ਪਾਕਿਸਤਾਨੀ ਹੁਕਮਰਾਨ ਕਿਸੇ ਇੱਕ ਟਿਕਾਣੇ ਦੇ ਉੱਤੇ ਨਹੀਂ ਟਿਕ ਰਹੇ। ਇੱਕ ਪਾਸੇ ਉਹ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨੋਬਲ ਪ੍ਰਾਈਜ਼ ਦੀ ਨੋਮੀਨੇਸ਼ਨ ਵਾਸਤੇ ਅੱਗੇ ਨੇ, ਜਿਹਨੂੰ ਕਿ ਹੁਣ ਜਮੀਅਤ ਉਲਮਾ ਇਸਲਾਮ ਦੇ ਇੱਕ ਮੈਂਬਰ ਨੇ ਚੈਲੰਜ ਕਰ ਦਿੱਤਾ ਹੈ। ਦੂਸਰੇ ਪਾਸੇ ਉਹ ਅਮਰੀਕੀ ਹਮਲਿਆਂ ਦੀ ਨਿੰਦਿਆ ਵੀ ਕਰ ਰਹੇ ਨੇ ਔਰ ਈਰਾਨ ਦੀ ਹਮਾਇਤ ਵੀ ਕਰ ਰਹੇ ਨੇ ਔਰ ਤੀਸਰਾ ਇਸ ਹਮਾਇਤ ਤੋਂ ਬਾਅਦ ਵੀ ਈਰਾਨ ਦੇ ਨਾਲ ਖੜੇ ਨਹੀਂ ਹੋ ਰਹੇ। ਉਮੀਦ ਕੀਤੀ ਜਾ ਰਹੀ ਹੈ ਕਿ ਈਰਾਨ ਇਸ ਵੇਲੇ ਰੂਸ ਔਰ ਚੀਨ ਦੇ ਨਾਲ ਆਪਸੀ ਮੁਲਾਕਾਤ ਔਰ ਗੱਲਬਾਤ ਕਰ ਰਿਹਾ ਹੈ, ਜਿਹਦੇ ਤੋਂ ਬਾਅਦ ਇੱਕ ਨਵਾਂ ਸਿਨੈਰੀਓ ਸਾਹਮਣੇ ਆ ਸਕਦਾ ਹੈ। ਪਰ ਇਸ ਵੇਲੇ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਖਿੱਤਾ ਹੈ ਜਿਹੜਾ ਉਹ ਜੰਗ ਔਰ ਅੱਗ ਦੇ ਘੇਰੇ ਦੇ ਵਿੱਚ ਆ ਰਿਹਾ ਹੈ। ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਔਰ ਹੁਕਮਰਾਨ ਧੜੇ ਦਾ ਹਿੱਸਾ ਬਿਲਾਵਲ ਜ਼ਰਦਾਰੀ ਹੋਣੇ ਆਪਣੇ ਅਮਰੀਕਾ ਔਰ ਯੂਰਪ ਦੇ ਉਹ ਸਾਰੇ ਪ੍ਰੋਪੇਗੈਂਡਾ ਫੇਰੇ ਨੂੰ ਪੂਰੀਆਂ ਕਰਕੇ ਪਾਕਿਸਤਾਨ ਅੱਪੜ ਗਏ ਨੇ, ਜਿਹਦੇ ਵਾਸਤੇ ਉਹ ਨਿਕਲੇ ਸਨ ਔਰ ਜਿਹਦਾ ਮਕਸਦ ਭਾਰਤ ਦੀਆਂ ਕਰਨੀਆਂ ਬਾਰੇ ਦੁਨੀਆ ਨੂੰ ਦੱਸਣਾ ਸੀਗਾ। ਬਿਲਾਵਲ ਹੋਣਾ ਨੇ ਆਪਣੇ ਤਾਜ਼ਾ ਬਿਆਨ 'ਚ ਆਖਿਆ ਕਿ ਜੇ ਭਾਰਤ ਨੇ ਪਾਕਿਸਤਾਨੀ ਦਰਿਆਵਾਂ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਾਕਿਸਤਾਨ ਜੰਗ ਸ਼ੁਰੂ ਕਰ ਦੇਗਾ, ਕਿਉਂਕਿ ਇਸ ਕੰਮ ਨੂੰ ਅਸੀਂ ਜੰਗ ਦੀ ਸ਼ੁਰੂਆਤ ਸਮਝਨੇ ਹਾਂ ਜਿਹਦੀ ਪਹਿਲ ਜੇ ਭਾਰਤ ਨੇ ਕੀਤੀ ਤੇ ਪਾਕਿਸਤਾਨ ਬਾਜ਼ ਨਹੀਂ ਆਏਗਾ। ਬਿਲਾਵਲ ਵੱਲੋਂ ਇਹ ਬਿਆਨ ਉਸ ਵੇਲੇ ਦਿੱਤਾ ਗਿਆ ਜਦੋਂ ਨਰਿੰਦਰ ਮੋਦੀ ਔਰ ਭਾਰਤੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆਉਂਦੇ ਦਰਿਆਵਾਂ ਦੇ ਪਾਣੀ ਦੇ ਉੱਤੇ 6 ਨਵੀਆਂ ਨਹਿਰਾਂ ਬਣਾਈਆਂ ਜਾਣਗੀਆਂ ਔਰ ਆਉਂਦੇ 10 ਸਾਲਾਂ ਦੇ ਵਿੱਚ ਪਾਕਿਸਤਾਨੀ ਪਾਣੀ ਜਿਹਦੇ ਤੇ ਪਾਕਿਸਤਾਨ ਆਪਣਾ ਹੱਕ ਹੈ ਜਿਹੜਾ ਉਹਦਾ ਇਕਰਾਰ ਕਰਦਾ ਹੈ ਉਹਨੂੰ ਰੋਕਿਆ ਜਾਏਗਾ। ਜਦਕਿ ਇਧਰੋਂ ਬਿਲਾਵਲ ਦੇ ਇਸ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਪਾਣੀ ਦੇ ਮੁੱਦੇ ਦੇ ਉੱਤੇ ਦੋਵੇਂ ਮੁਲਕਾਂ ਵਿਚਕਾਰ ਇੱਕ ਨਵਾਂ ਫੱਡਾ ਔਰ ਸਿੱਟਾ ਜਿਹੜਾ ਉਹ ਖਲੋਣ ਦੇ ਖਤਰੇ ਹਜੇ ਵੀ ਮੌਜੂਦ ਨੇ। ਭਾਰਤ ਵੱਲੋਂ ਪਹਿਲਾਂ ਇਲਜ਼ਾਮ ਲਾਇਆ ਗਿਆ ਸੀਗਾ ਕਿ ਪਹਿਲਗਾਮ ਹਮਲਾ ਜਿਹੜਾ ਉਹਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਜਾਂ ਇਹ ਹਮਲਾ ਕਰਨ ਵਾਲੇ ਪਾਕਿਸਤਾਨੀ ਨੇ। ਇਸ ਤੋਂ ਬਾਅਦ ਇਸ ਬਿਆਨ ਦੇ ਵਿੱਚ ਇੱਕ ਨਵਾਂ ਰੂਪ ਇਹ ਸਾਹਮਣੇ ਆਇਆ ਕਿ ਹਮਲਾ ਕਰਨ ਵਾਲੇ 3 ਲੋਕ ਨੇ ਜਿਹੜੇ ਉਹਨਾਂ ਦੇ ਵਿੱਚੋਂ 2 ਪਾਕਿਸਤਾਨੀ ਨੇ। ਪਰ ਤਾਜ਼ਾ ਇਤਲਾਹ ਇਹ ਦਿੱਤੀ ਗਈ ਹੈ ਜਿਹਦੇ 'ਚ ਭਾਰਤ ਦਾ ਆਖਣਾ ਹੈ ਕਿ ਇਹ ਤਿੰਨੋਂ ਪਾਕਿਸਤਾਨੀ ਸਨ ਔਰ ਇਹਨਾਂ ਦਾ ਤਾਲੁਕ ਅਤਗਰ ਤਨਜ਼ੀਮ ਲਸ਼ਕਰ-ਏ-ਤੈਯਬਾ ਦੇ ਨਾਲ ਸੀਗਾ। ਭਾਰਤ ਵੱਲੋਂ ਇਹਨਾਂ ਤਿੰਨਾਂ ਲੋਕਾਂ ਦੇ ਨਾਂ ਔਰ ਇਹਨਾਂ ਦੇ ਟਿਕਾਣੇ ਤੇ ਨਹੀਂ ਦੱਸੇ ਗਏ, ਪਰ ਭਾਰਤੀ ਏਜੰਸੀ NIA ਹੈ ਜਿਹੜੀ ਉਹ ਇਹਦੀ ਬਕਾਇਦਾ ਇਨਵੈਸਟੀਗੇਸ਼ਨ ਕਰ ਰਹੀ ਹੈ।
ਹੈ। NIA ਦੇ ਜ਼ਰੀਏ ਨੇ ਦੱਸਿਆ ਹੈ ਕਿ ਇਹਨਾਂ ਤਿੰਨਾਂ ਹਮਲਾ ਕਰਨ ਵਾਲਿਆਂ ਦੇ ਮਾਮਲੇ ਦੇ ਉੱਤੇ ਜਾਂਚ ਪੜਤਾਲ ਕਰਦਿਆਂ ਹੋਇਆਂ ਪੂਰੇ ਕਸ਼ਮੀਰ ਔਰ ਭਾਰਤ ਭਰ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਗਈਆਂ, ਪੁੱਛ ਪਰਤੀਤ ਕੀਤੀ ਗਈ ਔਰ ਉਸ ਤੋਂ ਬਾਅਦ ਹੁਣ ਬਕਾਇਦਾ ਇਹਨਾਂ ਦੇ ਚਿਹਰੇ ਦੇ ਖਾਕੇ ਜਾਂ ਨਕਸ਼ੇ ਨੇ ਜਿਹੜੇ ਉਹ ਆਮ ਕਰਕੇ ਇਹਨਾਂ ਨੂੰ ਪਾਕਿਸਤਾਨੀ ਕਰਾਰ ਦੇ ਦਿੱਤਾ ਗਿਆ ਹੈ ਔਰ ਆਖਿਆ ਗਿਆ ਹੈ ਕਿ ਇਹ ਤਿੰਨੇ ਪਾਕਿਸਤਾਨੀ ਸ਼ਹਿਰੀ ਨੇ ਔਰ ਲਸ਼ਕਰ-ਏ-ਤੈयबा ਦੇ ਕਰਿੰਦੇ ਜਾਂ ਹਮਲਾ ਆਵਰ ਨੇ। ਇਸ ਤੋਂ ਅੱਡ NIA ਦੇ ਜ਼ਰੀਏ ਇਹ ਕਹਿ ਰਹੇ ਨੇ ਕਿ ਇਹਨਾਂ ਤਿੰਨ ਲੋਕਾਂ ਨੂੰ ਜਾਂ ਹਮਲਾ ਕਰਨ ਵਾਲਿਆਂ ਨੂੰ ਅਸਲੇ ਸਮੇਤ ਪਨਾਹ ਦੇਣ ਵਾਲੇ ਜਾਂ ਰਹਿਣ ਨੂੰ ਥਾਂ ਦੇਣ ਵਾਲੇ 2 ਕਸ਼ਮੀਰੀਆਂ ਨੂੰ गिरफ्तार कर लिया गया है, उन्होंने शनाख्त ज़ाहिर नहीं की गई। इस तो अड इन्हां गिरफ्तारियां बारे या होर गिरफ्तारियां बारे कोई दस-पुछ नहीं की जा रही। पाकिस्तान तहरीक इंसाफ के प्रधान इमरान खान जो कि जेल दे विच कैद ने, उन्होंने अपनी सियासी पार्टी नूं आख्या सीगा कि उन्हां दी हुकूमत जो कि सूबा खैबर पख्तूनख्वा च है, जदों सूबा खैबर पख्तूनख्वा दा बजट पेश किया जाए तो उन्हां दी सूबा सरकार उन्हां दी मंजूरी तो बगैर यह बजट नूं पेश ना करे। पर 11 जून ਨੂੰ ਇਮਰਾਨ ਖਾਨ ਦੇ ਆਪਣੇ ਅਫੀਸ਼ੀਅਲ ਐਕਸ ਅਕਾਊਂਟ ਦੇ ਉੱਤੇ ਲੰਮੀ ਚੌੜੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਬਕਾਇਦਾ ਉਹਨਾਂ ਦੀ ਸੂਬਾ ਸਰਕਾਰ ਵੱਲੋਂ ਇਹ ਬਜਟ ਪੇਸ਼ ਕਰ ਦਿੱਤਾ ਗਿਆ। ਇਹਦੀ ਵਜ੍ਹਾ ਸੂਬਾ ਸਰਕਾਰ ਦੇ ਸੀਐਮ ਅਮੀਨ ਗੰਡਾਪੁਰ ਦਾ ਇਹ ਆਖਣਾ ਹੈ ਕਿ ਅਸੀਂ ਬਾਰ-ਬਾਰ ਕੋਸ਼ਿਸ਼ ਕੀਤੀ ਪਰ ਹੁਕਮਰਾਨ ਜਮਾਤ ਯਾਨੀ ਫੈਡਰਲ ਸਰਕਾਰ ਨੇ ਸਾਡੀ ਜੇਲ੍ਹ 'ਚ ਇਮਰਾਨ ਖਾਨ ਦੇ ਨਾਲ ਮੁਲਾਕਾਤ ਨਹੀਂ ਕਰਵਾਈ। ਇਸ ਬਾਰੇ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਵੀ ਮੌਜੂਦ ਨੇ ਜਿਹਦੇ 'ਚ ਅਮੀਨ ਗੰਡਾਪੁਰ ਹੁਣੇ ਅਡਿਆਲਾ ਜੇਲ੍ਹ ਦੇ ਅਮਲੇ ਦੇ ਨਾਲ ਲੜਦੇ ਝਗੜਦੇ ਔਰ ਬਹਿਸ ਕਰਦੇ ਨਜ਼ਰ ਆਉਂਦੇ ਨੇ, ਜਿਹਦੇ ਬਾਰੇ ਉਹਨਾਂ ਦਾ ਆਖਣਾ ਔਰ ਦਾਅਵਾ ਹੈ ਕਿ ਅਸੀਂ ਇਮਰਾਨ ਖਾਨ ਦੇ ਨਾਲ ਮਿਲਣ ਗਏ ਸਾਂ ਪਰ ਸਾਡੀ ਮੁਲਾਕਾਤ ਨਹੀਂ ਕਰਵਾਈ ਗਈ, ਜਿਹਦੇ ਕਾਰਨ ਅਸੀਂ ਬਜਟ ਇਮਰਾਨ ਖਾਨ ਦੇ ਰੂਬਰੂ ਪੇਸ਼ ਨਾ ਕਰ ਸਕੇ। ਇਸ ਕਰਕੇ ਹੁਣ ਸਾਨੂੰ ਇਹ ਖਤਰਾ ਸੀਗਾ ਕਿ ਫੈਡਰਲ ਸਰਕਾਰ ਇਸ ਮਾਮਲੇ ਦੇ ਉੱਤੇ ਸਿਆਸਤ ਕਰੇਗੀ ਜਾਂ ਕੋਈ ਸਾਜ਼ਿਸ਼ ਕਰੇਗੀ। ਉਸ ਸਾਜ਼ਿਸ਼ ਤੋਂ ਬਚਣ ਖਾਤਰ ਅਸੀਂ ਇਹ ਬਜਟ ਪੇਸ਼ ਕਰ ਦਿੱਤਾ। ਹੁਣ 13 ਜੂਨ ਨੂੰ ਇਮਰਾਨ ਖਾਨ ਵੱਲੋਂ ਇਹ ਫਿਰ ਇੱਕ ਟਵੀਟ ਕੀਤੀ ਗਈ ਕਿ ਬਜਟ ਤੇ ਪੇਸ਼ ਕਰ ਦਿੱਤਾ ਗਿਆ ਪਰ ਹੁਣ ਇਸ ਬਜਟ ਨੂੰ ਮਨਜ਼ੂਰ ਨਾ ਕਰਵਾਇਆ ਜਾਏ। ਪਰ ਤਾਜ਼ਾ ਇਤਲਾਹਾਂ ਇਹ ਲੱਭ ਰਹੀਆਂ ਨੇ ਕਿ ਖੈਬਰ ਪਖਤੂਨਖਵਾ ਸਰਕਾਰ ਹੈ ਜਿਹੜੀ ਉਹ ਇਸ ਬਜਟ ਨੂੰ ਵੀ ਇਮਰਾਨ ਖਾਨ ਦੀ ਸਲਾਹ ਲਿਓ ਬਗੈਰ मंजूर करन जा रही है। इधर ये इतलावां भी लभ रही ने कि इमरान खान दे नाल लगातार मुलाकात करने वास्ते उन्हां दी पार्टी दे आला जिम्मेदार ताबड़तोड़ कोशिशां कर रहे ने पर पाकिस्तान दी फेडरल सरकार और हुक्मरान धड़ा ये मुलाकात नहीं करवा रहा। इस्लामी साल मुक गया और नवा इस्लामी साल पहले महीने मुहर्रम तो कुछ दिनों बाद शुरू हो जाएगा, जिहदे आउंदियां ही पाकिस्तान समेत दुनिया भर दे विच शिया भाईचारा है जिहड़ा ਉਹ ਆਪਣੇ ਧਾਰਮਿਕ ਮਾਮਲੇ ਨੇ ਜਿਹੜੇ ਉਹਨਾਂ ਨੂੰ ਸਾਹਮਣੇ ਲਿਆਉਂਦਾ, ਜਿਹਦੇ ਚ ਮਜਲਸਾਂ, ਮਾਤਮੀ ਜਲੂਸ ਔਰ ਤਾਜ਼ੀਆਨੇ ਕੱਢੇ ਜਾਂਦੇ ਨੇ। ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੇ ਲਹਿੰਦੇ ਪੰਜਾਬ 'ਚ ਸੂਬਾ ਭਰ ਦੇ ਅੰਦਰ ਪੂਰੇ ਮੁਹਰਮਾਂ 'ਚ ਦਫਾ 144 ਲਾਗੂ ਕਰ ਦਿੱਤੀ ਹੈ। 9 ਔਰ 10 ਮੁਹਰਮ ਵਾਲੇ ਦਿਨ ਡਬਲ ਸਵਾਰੀ ਦੇ ਉੱਤੇ ਵੀ ਪਾਬੰਦੀ ਹੋਏਗੀ। ਇਹ ਡਬਲ ਸਵਾਰੀ ਜਾਂ ਮੋਟਰਸਾਈਕਲ ਦੀ ਡਬਲ ਸਵਾਰੀ ਹੈ ਜਿਹੜੀ ਹੈ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਏਗੀ ਜਿੱਦਾਂ ਜ਼ਨਾਨੀਆਂ, ਬੱਚੇ, ਬਜ਼ੁਰਗ, ਬਿਮਾਰ ਜਾਂ ਰੋਗੀ, ਉਹ ਡਬਲ ਸਵਾਰੀ ਦੀ ਇਸ ਪਾਬੰਦੀ ਤੋਂ ਆਜ਼ਾਦ ਹੋਣਗੇ। ਨਾਲ ਹੀ ਇਸ ਨੋਟੀਫਿਕੇਸ਼ਨ ਦੇ ਵਿੱਚ ਆਖਿਆ ਗਿਆ ਹੈ ਕਿ ਮੁਹਰਮਾਂ ਦੇ ਦਿਨਾਂ ਦੇ ਵਿੱਚ ਜਿਨ੍ਹਾਂ ਰਸਤਿਆਂ ਥਾਣੀ ਮਜਲਸਾਂ, ਮਾਤਮੀ ਜਲੂਸ ਔਰ ਤਾਜ਼ੀਆਨੇ ਲੰਘਣਗੇ ਉੱਥੇ ਉੱਚੀਆਂ ਥਾਵਾਂ ਦੇ ਉੱਤੇ ਸਿਕਿਉਰਿਟੀ ਫੋਰਸਿਸ ਦੇ ਵੈਪਨਡ ਜ਼ਿੰਮੇਦਾਰ ਨੇ ਜਿਹੜੇ ਉਹ ਆਪਣੀਆਂ ਡਿਊਟੀਆਂ ਕਰਨਗੇ। ਇਸ ਨੋਟੀਫਿਕੇਸ਼ਨ ਦੇ ਵਿੱਚ ਆਖਿਆ ਗਿਆ ਹੈ ਕਿ ਸ਼ੀਆ ਭਾਈਚਾਰੇ ਜਾਂ ਸ਼ੀਆ ਫਿਰਕੇ ਦੇ ਮੰਨਣ ਵਾਲੇ ਨੇ ਜਿਹੜੇ ਉਹਨਾਂ ਦੀਆਂ ਮਜਲਸਾਂ, ਤਾਜ਼ੀਆਨੇ ਔਰ ਜਲੂਸਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਨਾਲ ਹੀ ਆਖਿਆ ਗਿਆ ਹੈ ਕਿ ਜਿਨ੍ਹਾਂ ਰਾਵਾਂ ਦੇ ਉੱਤੋਂ ਇਹਨਾਂ ਮਜਲਸਾਂ, ਤਾਜ਼ੀਆਨੀਆਂ ਔਰ ਜਲੂਸਾਂ ਨੇ ਲੰਘਣਾ ਹੈ ਉੱਥੇ ਦੀਆਂ ਮਕਾਨਾਂ ਦੀਆਂ ਛੱਤਾਂ ਦੇ ਉੱਤੇ ਇੱਟਾਂ, ਰੋੜੇ, ਗਮਲੇ ਹੋਰ ਇਹੋ ਜਿਹਾ ਸਮਾਨ ਜਿਹੜਾ ਮਾਰਿਆ ਜਾ ਸਕੇ ਜਾਂ ਜਿਹਨੂੰ ਲੜਾਈ ਝਗੜੇ ਦੇ ਵਿੱਚ ਵਰਤਿਆ ਜਾ ਸਕੇ ਉਹ ਰੱਖਣ ਦੇ ਉੱਤੇ ਪਾਬੰਦੀ ਹੋਏਗੀ। लो जी, आज दा अपडेट पाकिस्तान इत्थे ही मुकदा है। पंजाबी रेडियो यूएसए दे प्लेटफॉर्म तो मैं सा मसूद मली और एक बार फिर जांदे कह दवां कि पंजाबी रेडियो यूएसए ते पाकिस्तान दे नाल जुड़ियां ਇਹ ਖਬਰਾਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਟੈਲੀਫੋਨ ਨੰਬਰ ਹੈ 408 272 5200 4082725200। ਇਸ ਤੋਂ ਅੱਡ ਸਾਡੀਆਂ ਇਹ ਖਬਰਾਂ ਪੰਜਾਬੀ ਰੇਡੀਓ यूएसए ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ यूएसए ਔਰ ਪੰਜਾਬੀ ਟੀਵੀ यूएसए ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਤੁਹਾਡੇ ਲਈ ब्रॉडकास्ट कीतियां जांदियां ने। इन्हां खबरां नूं देखण और सुणन वास्ते साडे इन्हां प्लेटफॉर्म्स नूं ज्वाइन करो, सबसक्राइब करो, घंटी दा बटन दबाओ तां जे तुहाडे तक ताज़ा बताज़ा अपडेट्स पहुंचदियां रहण। अज तक लई इन्ना ही। मैनूं मसूद मली नूं दवो इजाजत। फिर मिलांगे। आउंदी मुलाकात तक लई तुहाडा मेरा साडा सारिआं दा रब राखा।